ਥਾਣਾ ਨਿਸ਼ਾਤਾਬਾਦ ਦੇ ਇਲਾਕੇ ਦੇ ਵਿੱਚ ਪੁਲਿਸ ਦੇ ਜਿਹੜੇ ਨਾਕੇ ਆ ਨਾ ਉਹ ਤਾਂ ਬਿਲਕੁਲ ਕੰਮ ਨਹੀਂ ਕਰ ਰਹੇ। ਡਾਕੂ ਜਨਾਬ 15-16 ਪੁਲਿਸ ਦੀਆਂ ਵਰਦੀਆਂ ਪਾਉਂਦੇ ਆ, ਨਾਕਾ ਲਾਉਂਦੇ ਆ, ਸਾਰੀ ਰਾਤ ਸ਼ਹਿਰੀਆਂ ਨੂੰ ਲੁੱਟਦੇ ਆ, ਅਫਸਰਾਂ ਨੂੰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਜਨਾਬ ਅਸੀਂ ਉਹ ਡਾਕੂ ਮਾਰਤਾ, ਅਸੀਂ ਫਲਾਂ ਡਾਕੂ ਮਾਰਤਾ, ਅਸੀਂ ਫਲਾਂ ਰਿਕਵਰੀ ਕਰ ਲਈ, ਅਸੀਂ ਆ ਕੇ ਪ੍ਰੈਸ ਕਾਨਫਰੰਸ ਕਰਨੀ ਆ। ਜਨਾਬ ਮੈਂ ਤੁਹਾਨੂੰ ਇੱਕ ਥਾਣੇ ਦੀਆਂ ਸਿਰਫ ਵਾਰਦਾਤਾਂ ਗਿਣਾਉਣ ਲੱਗਾ ਵਾਂ। ਇੱਕ ਹਫ਼ਤੇ ਦੇ ਵਿੱਚ ਜਨਾਬ 8 ਮੁਕੱਦਮਾ ਦਰਜ ਹੋਏ ਆ ਤੇ ਤੁਸੀਂ ਕਹਿੰਦੇ ਹੋ ਕਿ ਸਭ ਅੱਛਾ ਵਾ। ਮੇਰੇ ਕੋਲ ਤਾਂ ਗਿਣੀਆਂ ਨਹੀਂ ਜਾਣੀਆਂ ਮਾਸ਼ਾਅੱਲਾ, ਇੰਨੀਆਂ ਚੋਰੀਆਂ ਡਕੈਤੀਆਂ। 16 ਡਾਕੂਆਂ ਨੇ 4 ਘਰ ਲੁੱਟ ਲਏ। ਚਾਰੇ ਘਰ ਜਨਾਬੇ ਲਈ ਕੋਈ ਰਿਸ਼ਤੇਦਾਰਾਂ ਦੇ ਸੀ, ਕੋਈ ਆਪਸ ਵਿੱਚ ਭਰਾ ਸੀਗਾ, ਕੋਈ ਭਾਂਜਾ ਸੀਗਾ, ਕੋਈ ਕੀ ਸੀਗਾ। ਐਸਐਚਓ ਸਾਹਿਬ ਤੇ ਫੋਨ ਹੀ ਨਹੀਂ ਸੁਣਦੇ। ਜਿਹੜੀਆਂ ਚਾਰੇ ਦਰਖਾਸਤਾਂ ਨੇਗੀਆਂ ਉਹ ਉਹਨਾਂ ਨੇ ਸਾਨੂੰ ਵਾਪਸ ਨਹੀਂ ਦਿੱਤੀਆਂ। ਉਹਨੇ ਫਿਰ ਅੱਗੋਂ ਜਿਹੜਾ ਨਾ ਇੱਕ ਹੀ ਦਾ ਸਾਡਾ ਜਿਹੜਾ ਨਾ ਇਹ ਮੁਕੱਦਮਾ ਦਰਜ ਕੀਤਾ ਵਾ। ਇਸ ਇਲਾਕੇ ਨੂੰ ਤੇ ਵੈਸੇ ਹੀ ਚੋਰਾਂ ਤੇ ਡਾਕੂਆਂ ਨੂੰ ਦੇ ਦਿਓ, ਪੁਲਿਸ ਦੀਆਂ ਵਰਦੀਆਂ ਤਾਂ ਉਹਨਾਂ ਕੋਲ ਵੀ ਹੈਗੀਆਂ ਜਿੱਦਾਂ ਦੀਆਂ ਤੁਹਾਡੇ ਕੋਲ। ਜਨਾਬ ਤੁਸੀਂ ਕਰ ਕੀ ਰਹੇ ਹੋ? ਕਿਆ ਜਰਾਇਮ ਜਿਹੜਾ ਵਾ ਤੁਹਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ ਤੇ ਜਨਾਬ ਸ਼ਹਿਰ ਛੱਡ ਕੇ ਚਲ ਜਾਓ। ਇੱਥੇ ਬੜੇ ਬੜੇ ਸੀਨੀਅਰ ਅਫਸਰ ਪਹਿਲੇ ਵੀ ਆਂਦੇ ਰਹੇ ਆ, ਜਾਂਦੇ ਰਹੇ ਆ, ਕੰਮ ਚੱਲਦੇ ਰਹੇ ਆ, ਚਲਾਉਂਦੇ ਰਹੇ ਆ। ਅਸਲਾਮ ਅਲੈਕੁਮ। ਅੱਛਾ, ਥਾਣਾ ਨਿਸ਼ਾਤਾਬਾਦ ਦੇ ਇਲਾਕੇ ਦੇ ਵਿੱਚ ਪੁਲਿਸ ਦੇ ਜਿਹੜੇ ਨਾਕੇ ਆ ਨਾ ਉਹ ਤਾਂ ਬਿਲਕੁਲ ਕੰਮ ਨਹੀਂ ਕਰ ਰਹੇ। ਅਲਬੱਤਾ ਪੁਲਿਸ ਵਰਦੀਆਂ ਦੇ ਵਿੱਚ ਡਾਕੂਆਂ ਦੇ ਨਾਕੇ ਜਨਾਬੇ ਲਈ ਇਦਾਂ ਦੇ ਆ ਕਿ ਦਿਨ ਰਾਤ ਸ਼ਹਿਰੀਆਂ ਨੂੰ ਲੁੱਟ ਰਹੇ ਆ ਤੇ ਪੁਲਿਸ ਜਨਾਬੇ ਲਈ ਨਾਕਿਆਂ ਤੇ ਵੀ ਸੁੱਤੀ ਪਈ ਆ ਤੇ ਥਾਣੇ 'ਚ ਸੁੱਤੀ ਪਈ ਆ। ਕੋਈ ਕਿਸੇ ਕਿਸਮ ਦਾ ਜਨਾਬ ਅਮਲ ਦਖਲ ਨਹੀਂ। ਡਾਕੂ ਜਨਾਬ 15-16 ਪੁਲਿਸ ਦੀਆਂ ਵਰਦੀਆਂ ਪਾਉਂਦੇ ਆ, ਨਾਕਾ ਲਾਉਂਦੇ ਆ, ਸਾਰੀ ਰਾਤ ਸ਼ਹਿਰੀਆਂ ਨੂੰ ਲੁੱਟਦੇ ਆ ਤੇ ਜਨਾਬ ਅਸੀਂ ਕੀ ਕਰਦੇ ਆ? ਅਫਸਰਾਂ ਨੂੰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਜਨਾਬ ਅਸੀਂ ਉਹ ਡਾਕੂ ਮਾਰਤਾ, ਅਸੀਂ ਫਲਾਂ ਡਾਕੂ ਮਾਰਤਾ, ਅਸੀਂ ਫਲਾਂ ਰਿਕਵਰੀ ਕਰ ਲਈ, ਅਸੀਂ ਆ ਕੇ ਪ੍ਰੈਸ ਕਾਨਫਰੰਸ ਕਰਨੀ ਆ ਤੇ ਸਭ ਅੱਛਾ ਦਿਖਾਣਾ ਵਾ। ਉਹੀ ਪੁਰਾਣੇ 5-5 ਹਜ਼ਾਰ ਦੇ ਨੋਟ ਆ ਉਹੀ ਬਾਰ-ਬਾਰ ਤਕਸੀਮ ਕਰਕੇ ਤੇ ਅਸੀਂ ਆਪਣੀ ਜਾਨ ਛੁਡਾ ਲੈਣੀ ਆ। ਜਨਾਬ ਮੈਂ ਤੁਹਾਨੂੰ ਇੱਕ ਥਾਣੇ ਦੀਆਂ ਸਿਰਫ ਵਾਰਦਾਤਾਂ ਗਿਣਾਉਣ ਲੱਗਾ ਵਾਂ। ਕੋਈ ਲੰਬਾ ਚੌੜਾ ਸਫ਼ਰ ਨਹੀਂ ਤੁਹਾਨੂੰ ਮੈਂ ਲੈ ਕੇ ਚੱਲਾ। ਥਾਣਾ ਨਿਸ਼ਾਤਾਬਾਦ ਤੇ ਆਣਾ ਵਾ। ਇੱਕ ਹਫ਼ਤੇ ਦੇ ਵਿੱਚ ਜਨਾਬ 8 ਮੁਕੱਦਮਾ ਦਰਜ ਹੋਏ ਆ, ਜਿਹਦੇ ਵਿੱਚ 392 ਡਕੈਤੀ, ਜਿਹਦੇ ਵਿੱਚ 395 ਮਸੱਲਾ ਜਿਹੜੇ ਬੰਦੇ ਆ 15 ਤੋਂ 16 ਉਹਨਾਂ ਦੀਆਂ ਡਕੈਤੀਆਂ ਤੇ ਜਨਾਬ ਇੱਕ ਐਸਾ ਵੀ ਵਾਕਿਆ ਹੋਇਆ ਵਾ ਜਿਹਦੇ 'ਚ 394 ਇੱਕ ਵਕੀਲ ਸਾਡਾ ਦੋਸਤ ਸੀਗਾ ਉਹਦੀ ਵਾਲਦਾ ਦੇ ਕੰਨ ਹੀ ਲਾ ਕੇ ਲੈ ਗਏ ਆ। ਡਾਕੂ ਇੰਨੇ ਬੇਲਗਾਮ ਹੋਏ ਫਿਰਦੇ ਆ ਜਨਾਬ ਤੇ ਤੁਸੀਂ ਕਹਿੰਦੇ ਹੋ ਕਿ ਸਭ ਅੱਛਾ ਵਾ, ਸਭ ਅੱਛਾ ਵਾ। ਜਿੰਨਾ ਕੁ ਅੱਛਾ ਵਾ ਇਹ ਐਫਆਈਆਰਾਂ ਜਨਾਬ ਮੈਂ ਨਹੀਂ ਦਿੱਤੀਆਂ ਹੋਈਆਂ, ਇਹ ਤੁਸੀਂ ਦਿੱਤੀਆਂ ਹੋਈਆਂ। ਹਲੇ ਅੰਦਰ ਵਾਲੀ ਗੱਲ ਤੁਹਾਨੂੰ ਮੈਂ ਦੱਸਾਂਗਾ ਨਾ ਤੇ ਤੁਸੀਂ ਸਿਰ ਫੜ ਕੇ ਬਹਿ ਜਾਓਗੇ ਅੱਛਾ ਇਦਾਂ ਵੀ ਹੁੰਦਾ ਵਾ ਸਾਡੇ ਫੈਸਲਾਬਾਦ ਦੇ ਅੰਦਰ, ਸਾਡੇ ਨਿਸ਼ਾਤਾਬਾਦ ਦੇ ਅੰਦਰ ਐਫਆਈਆਰਾਂ ਜਨਾਬ ਗਿਣ ਲੈਣਾ ਜਰਾ। ਮੇਰੇ ਕੋਲ ਤਾਂ ਗਿਣੀਆਂ ਨਹੀਂ ਜਾਣੀਆਂ ਮਾਸ਼ਾਅੱਲਾ, ਇੰਨੀਆਂ ਚੋਰੀਆਂ ਡਕੈਤੀਆਂ ਇਹ ਇੱਕ ਹਫ਼ਤੇ ਦੀਆਂ ਕੋਈ ਲੰਬੀਆਂ ਚੌੜੀਆਂ ਨਹੀਂ ਹੈਗੀਆਂ। ਅੱਛਾ ਮੈਂ ਸਿਰਫ ਅਫਸਰਾਨੇ ਬਾਲਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਜਨਾਬ ਥਾਣੇ ਦੇ ਵਿੱਚ ਐਸਐਚਓ ਤੇ ਮੁੰਸ਼ੀ ਤੁਸੀਂ ਐਡੇ ਕੁ ਕਾਰੀਗਰ ਲਾਏ ਹੋਏ ਨਾ ਕਿ ਅਖੀਰ ਹੋ ਗਈ ਆ। ਜਨਾਬ ਦਰਜਨ ਬੰਦੇ ਲੁੱਟੇ ਜਾਂਦੇ ਆ, ਦਰਜਨ ਤੋਂ ਜ਼ਿਆਦਾ ਡਾਕੂ ਹੁੰਦੇ ਆ, ਨਾਕਾ ਲਾ ਕੇ ਲੁੱਟਦੇ ਆ। ਇਹ ਐਡੇ ਕਾਰੀਗਰ ਉੱਥੇ ਬੈਠੇ ਹੋਏ ਆ, ਇੱਕ ਬੰਦੇ ਕੋਲ ਦਰਖਾਸਤ ਲੈਂਦੇ ਆ, ਉਹਦਾ ਮੁਕੱਦਮਾ ਦਰਜ ਕਰਦੇ ਆ, ਬਾਕੀ ਅੱਲਾ ਬੇਲੀ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ, ਕਿਸੇ ਨੂੰ ਨਹੀਂ ਪੁੱਛਦੇ। ਮੈਂ ਸਿਰਫ ਰਾਤ ਵਾਲਾ ਤੁਹਾਨੂੰ ਵਾਕਿਆ ਕਿ ਦੱਸਣ ਲੱਗਾ ਵਾਂ। ਰਾਤ ਜਨਾਬੇ ਅਲੀ 16 ਡਾਕੂਆਂ ਨੇ 4 ਘਰ ਲੁੱਟ ਲਏ। ਚਾਰੇ ਘਰ ਜਨਾਬੇ ਅਲੀ ਕੋਈ ਰਿਸ਼ਤੇਦਾਰਾਂ ਦੇ ਸੀ, ਕੋਈ ਆਪਸ ਵਿੱਚ ਭਰਾ ਸੀਗਾ, ਕੋਈ ਭਾਂਜਾ ਸੀਗਾ, ਕੋਈ ਕੀ ਸੀਗਾ। 4 ਘਰ ਲੁੱਟੇ। ਲਵਾਹਿਕੀਨ ਨੇ ਜਨਾਬ 4 ਦਰਖਾਸਤਾਂ ਜਾ ਕੇ ਥਾਣੇ ਦਿੱਤੀਆਂ। ਇਹ ਬੰਦੇ ਦੀ ਗੱਲ ਸੁਣ ਲੈਣਾ ਫਿਰ ਅੱਗੇ ਚੱਲਦੇ ਆ। ਮੈਨੂੰ ਉਹਨੇ ਵਾਇਸ ਨੋਟ ਕੀਤਾ, ਇਹਨੂੰ ਜ਼ਰਾ ਗੌਰ ਨਾਲ ਸੁਣਨਾ। ਅਸਲਾਮ ਅਲੈਕਮ ਸਰ, ਇਹ ਜਿਹੜਾ ਉੱਥੇ ਮੁਹਰਰ ਹੈਗਾ ਵਾ ਉਹਨੇ ਦਰਖਾਸਤ ਲਿਖੀ ਆ। ਦਰਖਾਸਤ ਲਿਖ ਕੇ ਉਹਨੇ ਜਿਹੜਾ ਹੈਗਾ ਵਾ ਉਹਦੇ ਤੇ ਸਾਈਨ ਕਰਵਾਏ ਨੇ। ਉਹਦੇ ਤੋਂ ਫਿਰ ਉਹਨੇ ਐਫਆਈਆਰ ਜਿਹੜੀ ਆ ਇਹ ਦਿੱਤੀ ਆ। ਐਫਆਈਆਰ ਉਹਨਾਂ ਮੈਨੂੰ ਦੇ ਦਿੱਤੀ ਆ। ਰਾਣਾ ਮੁਜਾਹਦ ਏਐਸਆਈ ਆ ਜਿਹਦੇ ਕੋਲ ਮੇਰੀ ਤਫਤੀਸ਼ ਆ, ਉਹਨੂੰ ਮੈਂ ਕਾਲ ਕਰਦਾ ਵਾਂ, ਕਾਲ ਮੇਰੀ ਸੁਣ ਲੈਂਦਾ ਵਾ, ਕੋਈ ਅਮਲ ਦਰਾਮਦ ਨਹੀਂ। ਐਸਐਚਓ ਸਾਹਿਬ ਤੇ ਫੋਨ ਹੀ ਨਹੀਂ ਸੁਣਦੇ ਤੇ ਥਾਣੇ ਜਾਂਦਾ ਵਾ ਤੇ ਕੋਈ ਵੀ ਜਿਹੜਾ ਵਾ ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਸਿੱਧੂਪੁਰ ਦਾ ਵਾ ਜਿਹੜਾ ਏਐਸਆਈ ਹੈਗਾ ਮੇਰਾ ਇੰਚਾਰਜ ਆ ਜਿਹੜਾ ਇਨਵੈਸਟੀਗੇਸ਼ਨ ਦਾ, ਤੇ ਗੱਲ ਕੋਈ ਵੀ ਨਹੀਂ ਸਰ ਸੁਣਨ ਡਿਆ। ਨਾ ਮੇਰੇ ਡਾਕੂਮੈਂਟਸ ਪੂਰੇ ਕਰਨ ਡਏ ਨੇਗੇ ਕਿ ਮੇਰੇ ਡਾਕੂਮੈਂਟਸ ਹੀ ਪੂਰੇ। ਜਿਹੜਾ ਏਐਸਆਈ ਹੈ। ਅਸਲਾਮ ਅਲੈਕਮ ਸਰ, ਇਹ ਨਾ ਐਫਆਈਆਰ ਜਿਹੜੀ ਕੱਟੀ ਆ ਉਹਦੀ ਕਾਪੀ ਭੇਜੀ ਆ। ਜਿਹੜੀਆਂ ਚਾਰੇ ਦਰਖਾਸਤਾਂ ਨੇਗੀਆਂ ਉਹ ਉਹਨਾਂ ਨੇ ਸਾਨੂੰ ਵਾਪਸ ਨਹੀਂ ਦਿੱਤੀਆਂ। ਉਹ ਏਐਸਆਈ ਹੈ ਵਾ ਅਜਾਜ਼ ਭੋਲਾ, ਉਹਦੇ ਕੋਲ ਨੇ 4 ਹੀ ਐਫਆਈਆਰਾਂ ਜਿਹੜੀਆਂ ਐਸਐਚਓ ਸਾਹਿਬ ਨੇ ਫੜਾਈਆਂ ਨੇਗੀਆਂ ਉਹਨੂੰ, ਤੇ ਉਹਨੇ ਫਿਰ ਅੱਗੋਂ ਜਿਹੜਾ ਨਾ ਇੱਕ ਹੀ ਦਾ ਸਾਡਾ ਜਿਹੜਾ ਨਾ ਇਹ ਮੁਕੱਦਮਾ ਦਰਜ ਕੀਤਾ ਵਾ। ਦਰਖਾਸਤਾਂ ਉਹਨੇ ਸਾਨੂੰ ਕੋਈ ਨਹੀਂ ਵਾਪਸ ਦਿੱਤੀਆਂ। ਦਰਖਾਸਤਾਂ ਉਹਦੇ ਕੋਲ ਹੀ ਆ, ਅਜਾਜ਼ ਭੋਲਾ ਉਹਦਾ ਨਾਮ ਆ। ਜਨਾਬ ਹੁਣ ਤੁਸੀਂ ਆਪੇ ਸੁਣ ਲਿਆ ਵਾ, ਮੈਂ ਇਹਦੇ ਵਿੱਚ ਕੁਝ ਨਹੀਂ ਐਡ ਕੀਤਾ। ਮੈਂ ਸਿਰਫ ਇਹਦੀ ਗੱਲ ਨੂੰ ਜ਼ਰਾ ਤੁਹਾਨੂੰ ਵਾਜ਼ੇ ਕਰਕੇ ਦੱਸਣ ਲੱਗਾ ਵਾਂ ਤਾਂ ਕਿ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਕਿ ਸਾਡੇ ਇਲਾਕੇ ਨਿਸ਼ਾਤਾਬਾਦ ਦੇ ਵਿੱਚ ਹੋਣ ਕੀ ਡਿਆ ਵਾ। ਉੱਥੇ ਜਨਾਬ ਐਡੇ ਕੁਝ ਸੀਨੀਅਰ ਅਫਸਰ ਲਾ ਦਿੱਤੇ ਗਏ ਆ ਨਾ ਕਿ ਕਿਸੇ ਨੂੰ ਪਤਾ ਹੀ ਨਹੀਂ ਉੱਥੇ ਹੁੰਦਾ ਕੀ ਪਿਆ ਵਾ। ਜੋ ਉਹਨਾਂ ਦਾ ਦਿਲ ਕਰਦਾ ਵਾ ਉਹ ਲਿਖਦੇ ਆ, ਲਿਖ ਕੇ ਜਨਾਬੇ ਲਈ ਅੱਗੇ ਤੋਰ ਦਿੰਦੇ ਆ। ਨਾ ਜਨਾਬੇ ਵਾਲੇ ਉੱਥੇ ਐਸਪੀ ਨੂੰ ਪਤਾ, ਨਾ ਡੀਐਸਪੀ ਨੂੰ ਪਤਾ, ਨਾ ਜਨਾਬ ਹੋਰ ਜਿਹੜੇ ਸੀਨੀਅਰ ਅਫਸਰਾਨ ਨੇ ਸਾਡੇ ਉਹਨਾਂ ਨੂੰ ਵੀ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਣ ਦੇਣ ਦੇ ਕਿ ਕੀ ਕਰੀ ਜਾਣਾ ਕੀ ਨਹੀਂ। ਉਹਨਾਂ ਨੇ 4 ਦਰਖਾਸਤਾਂ ਦਿੱਤੀਆਂ,
4 ਘਰ ਜਨਾਬੇ ਅਲੀ 16 ਡਾਕੂਆਂ ਨੇ ਲੁੱਟੇ ਜਿਹੜੇ ਪੁਲਿਸ ਦੀ ਵਰਦੀਆਂ ਦੇ ਵਿੱਚ ਮਲਬੂਸ ਸੀਗੇ, ਜਿਨ੍ਹਾਂ ਨੇ ਜਨਾਬ ਤੁਹਾਡੀ ਯੂਨੀਫਾਰਮ ਪਾਈ ਹੋਈ ਸੀਗੀ। ਉਹਨਾਂ ਨੇ ਜਨਾਬ 4 ਘਰ ਲੁੱਟੇ ਤੇ ਇੱਕ ਪਰਚਾ ਦੇ ਕੇ ਤੇ ਜਨਾਬ ਅਲੀ ਅਸੀਂ ਇਹ ਗੱਲ ਕਰ ਲਈ ਆ ਕਿ ਜਨਾਬ ਅਸੀਂ ਬੜਾ ਕੰਮ ਕਰ ਦਿੱਤਾ ਵਾ। ਲਿਹਾਜ਼ਾ ਅੱਗੇ ਤੁਸੀਂ ਉਹਦੀ ਗੱਲ ਸੁਣ ਲਈ ਆ ਕਿ ਐਸਐਚਓ ਸਾਹਿਬ ਸਾਡਾ ਫੋਨ ਹੀ ਨਹੀਂ ਸੁਣਦੇ, ਉਹ ਪਤਾ ਨਹੀਂ ਕਿੱਥੇ ਗਏ ਹੋਏ ਆ। ਤੇ ਜਿਹੜਾ ਸਾਡਾ ਬੰਦਾ ਵਾ ਤਫਤੀਸ਼ੀ, ਉਹ ਫੋਨ ਜ਼ਰੂਰ ਸੁਣ ਲੈਂਦਾ ਵਾ, ਲੇਕਿਨ ਉਹਨੇ ਹਾਲੇ ਤੱਕ ਕੁਛ ਨਹੀਂ ਕੀਤਾ। ਚਲੋ ਖੈਰ, ਉਹਦੀ ਮਿਹਰਬਾਨੀ, ਉਹਨੇ ਕੁਛ ਨਹੀਂ ਕੀਤਾ ਹੈਗਾ। ਇਹ FIR ਮੇਰੇ ਕੋਲ ਆ ਗਈ ਹੈ, ਜਿਹਦੇ ਵਿੱਚੋਂ ਜਨਾਬ 4,43,500 ਰੁਪਇਆ, 3.5 ਤੋਲੇ ਸੋਨਾ ਜਿਹਦੀ ਕੀਮਤ ਤਕਰੀਬਨ ਕੋਈ 9 ਕਿ 9.5 ਲੱਖ ਰੁਪਏ ਬਣਦੀ ਹੈ। ਸਾਨੂੰ ਤਾਂ ਇਹਦੀ ਕੀਮਤ ਦਾ ਵੀ ਨਹੀਂ ਪਤਾ ਹੈਗਾ। ਅਸੀਂ ਖੈਰ ਇਹ ਚੀਜ਼ਾਂ ਜਿਹੜੀਆਂ ਵਾ ਔਨ ਰਿਕਾਰਡ ਨੇ, ਜਿਹੜੀਆਂ ਗੌਰਮੈਂਟ ਦੇ ਕੋਲੋਂ ਅਸੀਂ ਲਈਆਂ ਵਾ। ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਕਿ ਜਨਾਬ ਇੱਕ ਮੁਕੱਦਮਾ ਦਰਜ ਹੁੰਦਾ ਦੀ 1/8/2024 ਨੂੰ। ਇਹ 3 ਦਿਨ ਪਿੱਛੇ ਚੱਲ ਜਾਓ, ਕੋਈ ਬਹੁਤ ਲੰਬਾ ਨਹੀਂ ਤੁਹਾਨੂੰ ਮੈਂ ਲੈ ਕੇ ਜਾ ਰਿਹਾ। ਜੇ ਮੈਂ ਤੁਹਾਨੂੰ ਪਿੱਛੇ ਬਹੁਤ ਲੰਬਾ ਲੈ ਜਾਂਦਾ, ਤੁਸੀਂ ਕਹਿਣਾ ਕਿ ਇਸ ਇਲਾਕੇ ਨੂੰ ਤਾਂ ਵੈਸੇ ਹੀ ਚੋਰਾਂ ਤੇ ਡਾਕੂਆਂ ਨੂੰ ਦੇ ਦਿਓ, ਪੁਲਿਸ ਦੀਆਂ ਵਰਦੀਆਂ ਤਾਂ ਉਹਨਾਂ ਕੋਲ ਵੀ ਹੈਗੀਆਂ ਜਿੱਦਾਂ ਦੀਆਂ ਤੁਹਾਡੇ ਕੋਲ ਆ। ਉਹਨਾਂ ਨੇ ਆਪਣੀਆਂ ਵਰਦੀਆਂ ਲੈ ਲਈਆਂ ਵਾ, ਤੁਹਾਡੇ ਕੋਲ ਆਪਣੀਆਂ ਵਾ, ਤੁਸੀਂ ਕੁਛ ਕਰਨਾ ਨਹੀਂ ਤੇ ਉਹਨਾਂ ਨੇ ਆਪਣਾ ਕੰਮ ਪਾਈ ਜਾਣਾ ਹੈਗਾ। ਇਹ ਜਨਾਬੇ ਅਲੀ ਉਹਦਾ ਬੰਦੇ ਦਾ ਕਹਿਣਾ ਵਾ। ਬਾਬਰ ਹੁਸੈਨ ਇੱਕ ਬੰਦਾ ਜੀ, ਹੁਣ ਤੁਸੀਂ ਇਹਦੇ ਲਫਾਜ਼ ਸੁਣਨਾ। 1/8 सुबह घर से निकला, 52 जींबे मुल्लापुर नहर वाला पुल पहुंचा तो पुल पर मुलजमान मुसाफिरों को लूट रहे थे। काफ़ी ज़्यादा आदमी उन्होंने लूट कर एक साइड पर बिठाए हुए थे। उन्होंने मुझे रोका, साथ नासिर महमूद फरजंद कौम बंदेशा को रोका। मेरे को मुबल्लग 25,000 रुपया तो ਉਹਦੇ ਕੋਲੋਂ ਇੱਕ ਉਹ ਲੈ ਲਿਆ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਜਨਾਬ ਤੁਸੀਂ ਇੱਕ FIR ਦੀ ਦੇਤੀ, ਜਿਹੜੇ ਬਾਕੀ ਮੁਲਜ਼ਮ ਲੁੱਟੇ ਗਏ ਆ ਉਹਨਾਂ ਦੀ FIR ਮੈਂ ਦੇਣੀ ਆ ਜਾਂ ਉਹਨਾਂ ਦੀਆਂ ਰਿਕਵਰੀਆਂ ਮੈਂ ਕਰਕੇ ਦੇਣੀਆਂ? ਤੁਸੀਂ ਮੈਨੂੰ ਦੱਸ ਦਿਓ। ਉੱਥੇ ਜੋ ਨਾਕਾ ਲਾ ਕੇ ਉਹ ਲੁੱਟਦੇ ਰਹੇ ਆ ਤੇ ਕਾਫੀ ਮੁਸਾਫਰਾਂ ਨੂੰ ਉਹਨਾਂ ਨੇ ਲੁੱਟਿਆ, ਉਹਨਾਂ ਨੂੰ ਕੁੱਟਿਆ ਮਾਰਿਆ ਵੀ। ਤੇ ਜਨਾਬ ਇਹਨਾਂ ਦੇ ਕਿੰਨੇ ਮੁਕੱਦਮੇ ਦਰਜ ਕਰਨੇ ਆ ਮੈਨੂੰ ਤੁਸੀਂ ਦੱਸ ਦਿਓ ਜਨਾਬ। ਹੁਣ ਇਹ ਨਾ ਗੱਲ ਕਹਿ ਦਿਓ ਕਿ ਇੱਕ ਵਕੂਆ ਸੀਗਾ ਬਈ, ਅਗਰ 100 ਬੰਦੇ ਨਾਲ ਡਕੈਤੀ ਹੁੰਦੀ ਹੈ ਤੇ ਉਹਦਾ ਇੱਕ ਪਰਚਾ ਦੇ ਦਿਓਗੇ ਜਨਾਬ ਤੁਸੀਂ, ਤੇ ਤੁਸੀਂ ਆਪਣੇ ਲੋ ਬਰੀਏ ਜ਼ੁਮਾ ਹੋ ਜਾਓਗੇ। ਚਲੋ ਇਹਨੂੰ ਵੀ ਛੱਡ ਦਿਓ, ਤੁਸੀਂ ਰਾਤ ਤੇ ਆ ਜਾਓ। ਜਿਹੜਾ ਆਖਰੀ FIR ਹੋਈ ਹੈ 395 ਦੀ, ਜਿੱਥੇ 16 ਡਾਕੂਆਂ ਨੇ 4 ਘਰ ਲੁੱਟੇ ਆ। ਇਹ ਉਹਨਾਂ ਨੇ ਜੋ 4 ਦਰਖਾਸਤਾਂ ਤੁਹਾਡੇ ਕੋਲ ਲਿਆ ਕੇ ਦਿੱਤੀਆਂ ਤੇ ਜਨਾਬ ਤੁਸੀਂ ਕਿਹੜਾ ਆਪਣੇ ਅਫਸਰਾਂ ਦੇ ਪਰਚਾ ਦੇਣਾ ਸੀ ਜਨਾਬ? ਡਾਕੂਆਂ ਤੇ ਦੇਣਾ ਸੀਗਾ ਤੇ ਡਾਕੂਆਂ ਦੇ ਪਰਚੇ 4 ਦੇ ਦਿੰਦੇ ਤੇ ਅਫਸਰਾਂ ਨੂੰ ਵੀ ਪਤਾ ਲੱਗ ਜਾਂਦਾ, IG ਸਾਹਿਬ ਨੂੰ ਵੀ ਪਤਾ ਲੱਗ ਜਾਂਦਾ ਫੈਸਲਾਬਾਦ ਦੇ ਇਲਾਕੇ ਨਿਸ਼ਾਤਾਬਾਦ ਦੇ ਵਿੱਚ ਕੀ ਹੋਣ ਡਿਆ। ਸਾਰਿਆਂ ਨੂੰ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਜਨਾਬ। ਇਹ ਜਿਹੜੇ ਰਾਤੀ ਘਰ ਲੁੱਟੇ ਗਏ ਆ ਨਾ, ਇੱਥੇ ਉਹਨਾਂ ਨੇ ਬੁੱਢੀਆਂ ਨੂੰ ਠੁੱਡੇ ਮਾਰੇ ਆ, ਨਿਆਣਿਆਂ ਨੂੰ ਠੁੱਡੇ ਮਾਰੇ ਆ, ਬੁੱਢੀਆਂ ਨੂੰ ਰੱਸੀਆਂ ਨਾਲ ਬੰਨਿਆ ਵਾ, ਨਿਆਣਿਆਂ ਨੂੰ ਰੱਸੀਆਂ ਨਾਲ ਬੰਨਿਆ ਵਾ। ਉਹ ਵੀ ਕਿਸੇ ਦੀਆਂ ਜਨਾਬ ਧੀਆਂ ਪੈਣਾ ਸੀਗੀਆਂ। ਮੈਂ ਅਫਸਰਾਨੇ ਬਾਲਾ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਇਹਨਾਂ ਦੇ ਕਿਬਲੇ ਦਰੁਸਤ ਕਰਾਓ। ਇਹਨਾਂ ਨੂੰ ਦੱਸੋ ਕਿ ਅਗਰ 4 ਘਰਾਂ ਦੇ ਵਿੱਚ ਵਾਰਦਾਤ ਹੋਈ ਆ ਤੇ ਉਹਦੇ 4 ਮੁਕੱਦਮੇ ਦਰਜ ਹੋਣੇ ਆ। ਜਨਾਬ ਐਸੀ ਨਹੀਂ ਇਹ ਗੱਲ ਕਰ ਰਹੇ, ਲੋਕੀ ਜਨਾਬ ਪਿੱਟ ਰਹੇ ਆ ਕਿ ਜਨਾਬ ਜਿਹੜੇ ਉੱਥੇ ਤੁਸੀਂ ਥਾਣਿਆਂ ਦੇ ਅੰਦਰ ਅਫਸਰਾਨ ਲਾਤੇ ਆ ਨਾ, ਉਹ ਤਾਂ ਸਾਡੀ ਗੱਲ ਹੀ ਨਹੀਂ ਸੁਣਦੇ, ਸਾਡਾ ਫੋਨ ਹੀ ਨਹੀਂ ਸੁਣਦੇ, ਥਾਣੇ 'ਚ ਮਿਲਦੇ ਹੀ ਨਹੀਂ। ਅਸੀਂ ਕਿਹਨੂੰ ਜਾ ਕੇ ਮਿਲੀਏ? ਜਾਂ ਤਾਂ ਕੋਈ ਉਹਨਾਂ ਨੂੰ ਵੀ ਰਾਹ ਦੱਸ ਦਿਓ ਕਿ ਭਾਈਜਾਨ ਇਸ ਜਗ੍ਹਾ ਤੇ ਆ ਕੇ ਫਲਾਂ ਅਫਸਰ ਬੈਠਾ ਹੋਏਗਾ, ਉਹਨੂੰ ਆ ਕੇ ਮਿਲ ਲਓ। ਇਸ ਜਗ੍ਹਾ ਦੇ ਉੱਪਰ ਫਲਾਂ ਅਫਸਰ ਬੈਠਾ ਹੋਏਗਾ, ਉਹਨੂੰ ਆ ਕੇ ਮਿਲ ਲਓ ਤੇ ਸਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਅੱਛਾ, ਅਫਸਰਾਨੇ ਬਾਲਾ ਨੂੰ ਸਾਰਾ ਹੀ ਪਤਾ ਵਾ ਕਿ ਇਹ ਥਾਣੇ ਦੀ ਹਦੂਦ ਦੇ ਅੰਦਰ ਬਹੁਤ ਜ਼ਿਆਦਾ ਵਾਰਦਾਤਾਂ ਹੁੰਦੀਆਂ। ਤੇ ਮੈਂ ਜਨਾਬ ਇੱਕ ਰਿਕਵੈਸਟ ਕਰਾਂਗਾ, ਤੁਸੀਂ ਐਡੇ ਠੰਡੇ ਬੰਦੇ ਉੱਥੇ ਤਾਇਨਾਤ ਹੀ ਕਿਉਂ ਕਰਦੇ ਹੋ? ਉੱਥੇ ਇਦਾਂ ਦੇ ਅਫਸਰ ਲਾ ਦਿਓ ਜਿਹੜੇ ਜਰਾਇਮ ਨੂੰ ਕੰਟਰੋਲ ਕਰ ਸਕਣ। ਇਹ ਜਿਹੜੀਆਂ 395 ਦੀਆਂ, 392 ਦੀਆਂ, 394 ਦੀਆਂ ਇੰਨੀਆਂ ਵਾਰਦਾਤਾਂ ਇੱਕ ਹਫ਼ਤੇ ਦੇ ਵਿੱਚ ਹੋਈਆਂ, ਇਹਦਾ ਜਨਾਬ ਪੁਲਿਸ ਦੇ ਅਫਸਰਾਨ ਨੇ ਜਵਾਬ ਦੇਣਾ, ਅਸੀਂ ਨਹੀਂ ਦੇਣਾ। ਸਾਨੂੰ ਆਵਾਮ ਫੋਨ ਕਰ ਕਰਕੇ ਕਹਿ ਰਹੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਡਾਕੂ ਲੁੱਟ ਕੇ ਲੈ ਗਏ, ਪੁਲਿਸ ਦੀਆਂ ਵਰਦੀਆਂ ਪਾ ਕੇ ਲੁੱਟ ਕੇ ਲੈ ਗਏ। ਤੇ ਜਨਾਬ ਕਦੀ ਤੁਸੀਂ ਉੱਥੇ ਪ੍ਰੈਸ ਕਾਨਫਰੰਸ ਕਰਦੇ ਹੋ, ਕਦੀ ਉੱਥੇ ਸੋਸ਼ਲ ਮੀਡੀਆ ਲੈ ਜਾਂਦੇ ਹੋ, ਕਦੀ ਉੱਥੇ ਸੋਸ਼ਲ ਮੀਡੀਆ ਲੈ ਜਾਂਦੇ ਹੋ। ਜਨਾਬ ਇਸ ਇਲਾਕੇ ਦੇ ਵਿੱਚ ਵੀ ਜਾ ਕੇ ਖੁੱਲੀ ਕਚਹਿਰੀ ਲਾ ਲਵੋ। ਜਿਹੜਾ ਆਵਾਮ ਸਾਨੂੰ ਤੰਗ ਕਰਦੀ ਹੈ, ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਲੋਕਾਂ ਦੇ ਨਾਲ ਕੀ ਹੋ ਰਿਹਾ। ਵਾਇਸ ਨੋਟ ਲੋਕਾਂ ਦੇ ਤੁਹਾਨੂੰ ਮੈਂ ਸੁਣਾ ਦਿੱਤੇ ਆ। ਇੱਕ ਥਾਣੇ ਦੀ ਹਦੂਦ ਦੇ ਵਿੱਚ ਇੰਨੇ ਵੱਡੇ ਵਾਕਿਆਤ ਹੋ ਜਾਣਾ ਵਾ, ਫੈਸਲਾਬਾਦ ਦੀ ਜ਼ਿਲ੍ਹੀ ਪੁਲਿਸ ਦੇ ਉੱਪਰ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ। ਜਨਾਬ ਤੁਹਾਨੂੰ ਦੇਖਣਾ ਪਏਗਾ, ਤੁਹਾਨੂੰ ਸੋਚਣਾ ਪਏਗਾ ਕਿ ਜਨਾਬ ਤੁਸੀਂ ਕਰ ਕੀ ਰਹੇ ਹੋ। ਕਿਆ ਜਰਾਇਮ ਜਿਹੜਾ ਵਾ ਤੁਹਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ? ਤੇ ਜਨਾਬ ਸ਼ਹਿਰ ਛੱਡ ਕੇ ਚੱਲ ਜਾਓ। ਇੱਥੇ ਬੜੇ ਬੜੇ ਸੀਨੀਅਰ ਅਫਸਰ ਪਹਿਲੇ ਵੀ ਆਉਂਦੇ ਰਹੇ ਆ, ਜਾਂਦੇ ਰਹੇ ਆ, ਕੰਮ ਚੱਲਦੇ ਰਹੇ ਆ, ਚਲਾਉਂਦੇ ਰਹੇ ਆ। ਸਾਡੇ ਤੇ ਜਨਾਬ ਤੁਸੀਂ ਆ ਜਾਣਾ ਵਾ ਕਿ ਤੁਸੀਂ ਇੰਜ ਕਹਿੰਦੇ ਹੋ। ਅਸਲ ਹਕਾਇਕ ਦੱਸਿਆ, ਮੈਂ ਸਿਰਫ ਇੱਕ ਥਾਣੇ ਦੀ ਵਾਰਦਾਤ ਕੱਢ ਕੇ ਲਿਆਇਆ, ਕੱਲ ਨੂੰ ਮੈਂ ਹੋਰ ਥਾਣੇ ਦੀ ਵਾਰਦਾਤਾਂ ਵੀ ਜਨਾਬ ਦੇ ਅੱਗੇ ਲਿਆ ਕੇ ਰੱਖ ਦਾਂਗਾ। ਫਿਰ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਕੱਲੇ ਇਸ ਥਾਣੇ ਦਾ ਬੇੜਾ ਗਰਕ ਨਹੀਂ ਹੋਇਆ, ਬਾਕੀ ਵੀ ਹਾਲਾਤ ਕੋਈ ਏਡੇ ਸਾਜ਼ਗਾਰ ਨਹੀਂ ਹੈਗੇ। ਚੰਦ ਇੱਕ ਐਸੇ ਲੋਕ ਹੈਗੇ ਆ ਜਿਹੜੇ ਕੰਮ ਕਰ ਰਹੇ ਆ, ਜਿਨ੍ਹਾਂ ਨੇ ਜਰਾਇਮ ਨੂੰ ਕੰਟਰੋਲ ਕੀਤਾ ਹੈ, ਸਿਰਫ ਚੰਦ ਇੱਕ ਨੇ। ਬਾਕੀ ਸਾਰੇ ਥਾਣੇ ਜਿਹੜੇ ਆ ਉਹ ਪਤਾ ਨਹੀਂ ਅੱਲਾ ਤਵੱਕਲ ਚੱਲ ਰਹੇ ਆ, ਪੈਸੇ ਲੈਂਦੇ ਆ, ਕੀ ਕਰਦੇ ਆ ਕੀ ਨਹੀਂ, ਇਹ ਤਾਂ ਵੱਲਾ ਆਲਮ ਆ। ਜਿਹੜੇ 15-16 ਡਾਕੂ ਇਕੱਠੇ ਹੋ ਕੇ ਪੁਲਿਸ ਦੀਆਂ ਵਰਦੀਆਂ ਪਾ ਕੇ ਉਹ ਜਾਂ ਤਾਂ ਫਿਰ ਕਿਸੇ ਨੂੰ ਹਿੱਸਾ ਦਿੰਦੇ ਆ, ਤਾਂ ਕਰਕੇ ਖੁੱਲੇ ਫਿਰਦੇ ਪਏ ਆ। ਅਗਰ ਕਿਸੇ ਨੂੰ ਹਿੱਸਾ ਨਾ ਦਿੰਦੇ ਹੋਣ ਤੇ ਏਡੇ ਬੇਲਗਾਮ ਕਮ ਸੇ ਕਮ ਡਾਕੂ ਨਾ ਹੋਣ। ਬਹੁਤ ਸ਼ੁਕਰੀਆ।